ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸਏ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੌਰੰਗੇ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨੀਮਾ ਸਹੂਲਤ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ, ਐਂਟੀਲਿਊਪ ਟਰੱਕ ਸਟਾਪ ਵਾਲੇ ਬਰਨਸ, ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ, ਸੁਖਵਿੰਦਰ ਢਾਲੀਵਾਲ ਐਰੀਜ਼ੋਨਾ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 12 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਹਰਿਆਣੇ ਤੋਂ। ਹਰਿਆਣੇ ਦੇ ਵਿੱਚ ਸਿਆਸੀ ਬਦਲਾਅ ਆ ਗਿਆ ਜੀ, ਖੱਟੜ ਦੀ ਛੁੱਟੀ ਹੋ ਗਈ ਹੈ। ਸਿਆਸੀ ਬਦਲਾਅ ਤਾਂ ਵੀ ਕਵਾਂਗੇ ਜੇ ਆਪਾਂ ਭਾਜਪਾ ਦੀ ਸਰਕਾਰ ਚਲੀ ਗਈ ਜਾਂ ਕੁਝ ਹੋਰ ਹੋ ਗਿਆ, ਹਨਾ। ਸਿਆਸੀ ਬਦਲਾਅ ਤਾਂ ਬਿਲਕੁਲ ਹੈ ਹੀ ਆ ਕਿ ਸਰਕਾਰ ਜਿਹੜੀ ਹੈ ਉਹਦੇ ਵਿੱਚ ਮੁੱਖ ਮੰਤਰੀ ਬਦਲ ਗਿਆ ਹੈ। ਤਾਂ ਇੱਕ ਉਹਨਾਂ ਨੇ ਆਪਦਾ ਸਿਆਸੀ ਬਦਲਾਅ ਕੀਤਾ, ਮੁੱਖ ਮੰਤਰੀ ਜਿਹੜਾ ਬਦਲ ਦਿੱਤਾ। ਤਾਂ ਬੀਤੇ ਦਿਨੀ ਜਦੋਂ ਪ੍ਰਧਾਨ ਮੰਤਰੀ ਆਏ ਸਨ ਤੇ ਉਹਨਾਂ ਨੇ ਕਿਹਾ ਕਿ ਮਨੋਹਰ ਲਾਲ ਖੱਟਰ, ਉਹਦੇ ਕੋਲ ਇੱਕ ਮੋਟਰਸਾਈਕਲ ਹੁੰਦਾ ਸੀ ਤੇ ਮੈਂ ਬਹਿ ਜਾਂਦਾ ਸਾਂ ਪਿੱਛੇ ਤੇ ਇਹ ਖਿੱਚੀ ਤੁਰਿਆ ਜਾਂਦਾ ਹੁੰਦਾ ਸੀ। ਕੱਚੇ ਪੱਕੇ ਰਾਹਾਂ ਥਾਣੀ ਰਾਹ ਵੀ ਉਦੋਂ ਕੋਈ ਚੰਗੇ ਨਹੀਂ ਸਾਨੂੰ ਹੁੰਦੇ, ਔਰ ਹੁਣ ਵੇਖੋ ਨਜ਼ਾਰੇ ਬੰਨੇ ਪਏ ਨੇ। ਤੇ ਇਹ ਭਾਸ਼ਣ ਜਿਹੜਾ ਸੀ ਸ਼ਾਇਦ ਵਿਦਾਇਗੀ ਭਾਸ਼ਣ ਹੀ ਸੀਗਾ। ਉਹ ਉੱਥੇ ਕਹਿ ਗਏ ਹੋਣਗੇ ਕਿ ਮਨੋਹਰ ਤੂੰ ਹੁਣ ਦਿੱਲੀ ਆ ਜਾ। ਗੱਲ ਇਹ ਆ ਕਿ ਦੇਖੋ, ਮਨੋਹਰ ਲਾਲ ਖੱਟਰ ਅਚਾਨਕ ਅੱਜ ਸਾਬਕਾ ਮੁੱਖ ਮੰਤਰੀ ਹੋ ਜਾਂਦੇ ਆ। ਹੁੰਦਾ ਕੀ ਆ ਕਿ ਜੇਜੇਪੀ ਕਹਿੰਦੀ ਆ ਕਿ ਅਸੀਂ ਗੱਠਜੋੜ ਤੋੜ ਦਿੱਤਾ। ਗੱਠਜੋੜ ਟੁੱਟਣ ਬਾਰੇ ਵੀ ਇਹ ਪਹਿਲਾ ਮੌਕਾ ਹੋਣਾ ਹੈ ਸ਼ਾਇਦ, ਕਿ ਜਦੋਂ ਲੋਕ ਰੌਲਾ ਪਾਉਂਦੇ ਆ ਕਿ ਇਹਨਾਂ ਨੇ ਸਮਝੌਤੇ ਦੇ ਤਹਿਤ ਗੱਠਜੋੜ ਤੋੜਿਆ। ਅੱਜ ਕੱਲ ਥਿਊਰੀਆਂ ਤੁਹਾਨੂੰ ਪਤਾ ਹੀ ਆ। ਦੂਜੇ ਪਾਸੇ ਇਹਨਾਂ ਨੇ ਮੁੱਖ ਮੰਤਰੀ ਬਣਾ ਦਿੱਤਾ ਨਾਇਬ ਸੈਣੀ ਨੂੰ। ਅੱਛਾ। ਜਦੋਂ ਇਹ ਸਾਰਾ ਕੁਝ ਚੱਲਦਾ ਪਿਆ ਕਿ ਇਸੇ ਦਰਮਿਆਨ ਅਨਿਲ ਵਿਜ ਉਹ ਰੁੱਸ ਕੇ ਬਾਹਰ ਆ ਗਿਆ ਤੇ ਉੱਥੇ ਉਹਨੇ ਆਪਣੀ ਜਿਹੜੀ ਸਰਕਾਰੀ ਗੱਡੀ ਸੀ ਉਹਦੇ ਵਿੱਚ ਚੜ੍ਹਨ ਦੀ ਥਾਂ ਤੇ ਆਪਣੇ ਘਰੋਂ ਪ੍ਰਾਈਵੇਟ ਕੋਈ ਗੱਡੀ ਮੰਗਾਈ ਤੇ ਉਹਦੇ ਤੇ ਆਪ ਸਵਾਰ ਹੋ ਕੇ ਨਿਕਲ ਗਿਆ। ਠੀਕ ਹੈ ਜੀ। ਤੇ ਜਾ ਕੇ ਆਪਦੀ ਪੋਤੀ ਨਾਲ ਖੇਡਦੇ ਦੀ ਵੀਡੀਓ ਵੀ ਉਹਨੇ ਪਾ ਦਿੱਤੀ। ਮਤਲਬ ਕਿ ਬਹੁਤ ਕੁਝ ਚੱਲ ਰਿਹਾ ਸੀਗਾ। ਉਧਰ ਅਜੇ ਚੌਟਾਲਾ ਨੇ ਜਾ ਕੇ ਉੱਥੇ ਮੀਟਿੰਗ ਸੱਦੀ ਸੀਗੀ ਜੇਜੇਪੀ ਵਾਲੇ ਨੇ, ਉੱਥੇ ਅੱਧੇ ਵਿਧਾਇਕ ਉਹਨੇ ਪਹੁੰਚੇ ਹੀ ਨਹੀਂ। ਤਾਂ 5 ਵਜੇ ਨਾਇਬ ਸੈਣੀ ਨੇ ਪਹੁੰਚ ਚੁੱਕ ਲਈ ਆ। ਦੇਖੋ, ਇਹਦੇ ਚ ਕੋਈ ਵੱਡਾ ਕੋਈ ਜ਼ਿਆਦਾ ਮੱਥਾ ਖਪਾਊ ਕੰਮ ਕਰਨ ਦੀ ਜ਼ਰੂਰਤ ਨਹੀਂ ਹੈਗੀ। ਇਸ ਗੱਲ ਨੂੰ ਏਦਾਂ ਸਮਝਿਆ ਜਾ ਸਕਦਾ ਕਿ ਚਾਹੇ ਸਮਝੌਤੇ ਦੇ ਤਹਿਤ ਸਭ ਕੁਝ ਹੋਇਆ ਤੇ ਚਾਹੇ ਜੇਜੇਪੀ ਉਹਨਾਂ ਨੇ ਪਿੱਛੋਂ ਲਾ ਦਿੱਤੀ ਆ। ਕਿਉਂਕਿ ਦੇਖੋ ਗੱਲ ਕੀ ਆ ਕਿ ਉੱਥੇ ਇਹਨਾਂ ਨੂੰ 90 ਸੀਟਾਂ ਦੀ ਥਾਂ ਤੇ 46 ਚਾਹੀਦੇ ਆ। 41 ਆਪਦੇ ਆ, 6 ਆਜ਼ਾਦ ਆ, ਇੱਕ ਕਾਂਡਾ ਆ ਗਿਆ, 48 ਤੇ ਹੈਗੇ ਹੀ ਹੈਗੇ ਆ। ਜੇਜੇਪੀ ਦੀ ਕੀ ਲੋੜ ਹੈ? ਠੀਕ ਹੈ ਨਾ। ਤੇ ਜੇਜੇਪੀ ਦੇ ਤੇ ਅੱਧੇ ਇਹਨਾਂ ਦੇ ਨਾਲ ਰਲ ਚੁੱਕੇ ਆ ਜੀ। ਤਾਂ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ। ਇਹਨੂੰ ਦੁਸ਼ਯੰਤ ਨੂੰ ਨਾਲੇ ਉਹਨਾਂ ਨੇ ਵਰਤ ਲਿਆ ਤੇ ਨਾਲੇ ਹੁਣ ਉਹਦੀਆਂ ਫਾਈਲਾਂ ਫੂਲਾਂ ਬਣਾ ਕੇ ਰੱਖ ਲਈਆਂ ਹੋਣਗੀਆਂ। ਕਹਿੰਦੇ ਹੁਣ ਜਾ ਕਾਕਾ, ਭਾਵੇਂ ਰਲ ਕੇ ਖੇਡ ਤੇ ਭਾਵੇਂ ਇਕੱਲਾ ਖੇਡ। ਕਿਉਂਕਿ ਕਥਿਤ ਥਿਊਰੀ ਆ ਨਾ ਕਿ ਇਹਨਾਂ ਨੇ ਰਲ ਕੇ ਸਮਝੌਤਾ ਤੋੜਿਆ ਤੇ ਲੋਕ ਸਭਾ ਤੇ ਵਿਧਾਨ ਸਭਾ ਇਲੈਕਸ਼ਨ ਤੋਂ ਬਾਅਦ ਫਿਰ ਇਕੱਠੇ ਹੋ ਜਾਣਗੇ ਜੀ। ਪਰ ਗੱਲ ਇਹ ਆ ਕਿ ਇਹ ਇੱਕ ਹਕੀਕਤ ਆ, ਅਸਲੀਅਤ ਆ ਕਿ ਜਾਟ ਵੋਟ ਭਾਰਤੀ ਜਨਤਾ ਪਾਰਟੀ ਨੂੰ ਨਹੀਂ ਪਾਉਣੀ। ਜਾਟ ਵੋਟ ਨੂੰ
ਡਿਵਾਈਡ ਕਰਨ ਵਾਸਤੇ ਹੀ ਬਹੁਤ ਕੁਝ ਹੋਇਆ ਹਰਿਆਣੇ 'ਚ। ਜੀ ਭੁਪਿੰਦਰ ਹੁੱਡਾ ਦੀ ਬਦਨਾਮੀ, ਬਹੁਤ ਜ਼ਿਆਦਾ ਗੁੱਡਾ ਵੱਜਣਾ, ਚੌਟਾਲਾ ਪਰਿਵਾਰ ਦਾ ਤੋੜ ਵਿਛੋੜਾ, ਇਹ ਸਾਰਾ ਕੁਝ ਗਿਣੀ ਮਿੱਥੀ ਸਾਜ਼ਿਸ਼ ਤਹਿਤ ਸੀ। ਕਿਉਂਕਿ ਇਹ ਗੱਲ ਭਾਰਤੀ ਜਨਤਾ ਪਾਰਟੀ ਹਮੇਸ਼ਾ ਤੋਂ ਜਾਣਦੀ ਸੀ ਕਿ ਜਦ ਤੱਕ 30% ਜਾਟ ਵੰਡੇ ਨਹੀਂ ਜਾਂਦੇ ਤਦ ਤੱਕ ਸਾਡਾ ਸੱਤਾ 'ਚ ਆਉਣ ਦਾ ਸੁਪਨਾ ਹੀ ਰਹੇਗਾ। 36 ਬਰਾਦਰੀ ਸਿਆਸਤ ਜਿਹੜੀ ਸੀ ਉਹਨੂੰ 35 ਵਰਸਜ 1 ਕੀਤਾ ਗਿਆ। ਇਹਦੀ ਮਿਸਾਲ ਤੁਹਾਨੂੰ ਮੈਂ ਡਿਵੀਜ਼ਨ ਦੀ ਦੇ ਦਿੰਦਾ। ਪਿਛਲੇ ਇਲੈਕਸ਼ਨ ਦੇ ਵਿੱਚ ਭਾਜਪਾ ਦਾ ਜਿਹੜਾ ਵੋਟ ਸ਼ੇਅਰ ਸੀਗਾ, ਜਿਹਦੇ 'ਚ ਇਹਨਾਂ ਨੂੰ ਆਈਆਂ ਨੇ 41, ਤੇ ਉਹ ਵੋਟ ਸ਼ੇਅਰ ਸੀਗਾ ਸ਼ਾਇਦ 38 ਜੀ, ਤੇ ਦੂਸਰੇ ਨੰਬਰ ਤੇ ਕਾਂਗਰਸ ਦਾ ਸ਼ਾਇਦ 28 ਸੀ। ਤੇ ਇਸ ਤੋਂ ਇਲਾਵਾ 15% ਵੋਟ ਲੈ ਗਿਆ ਸੀ ਦੁਸ਼ਯੰਤ ਜੀ, ਤੇ 2.5-3% ਉਹਦਾ ਚਾਚਾ ਲੈ ਗਿਆ। ਹੁਣ 20% ਵੋਟ ਜਿਹੜੀ ਤਕਰੀਬਨ ਇਹ ਬਣਦੀ ਹੈ, ਤੇ ਕਾਂਗਰਸ ਇਹਨੂੰ 3 ਹਿੱਸਿਆਂ 'ਚ ਜਾਟ ਵੋਟ ਦਾ ਖੰਡਾ ਕਹਿ ਸਕਦੇ ਆ। ਠੀਕ ਹੈ। ਤੇ ਇਹੋ ਕਹਾਣੀ ਜਿਹੜੀ ਸੀਗੀ ਉਹ ਹੁਣ ਇਹਨਾਂ ਨੇ ਮੱਦੇ ਨਜ਼ਰ ਰੱਖੀ। ਐਂਟੀ ਇਨਕੰਬੈਂਸੀ, ਡਬਲ ਇੰਜਨ ਦੀ ਐਂਟੀ ਇਨਕੰਬੈਂਸੀ ਆ ਇੱਥੇ। ਉੱਤੇ ਨਰਿੰਦਰ ਮੋਦੀ ਖਿਲਾਫ ਵੀ ਆ, ਥੱਲੇ ਖੱਟਰ ਦੇ ਖਿਲਾਫ ਵੀ ਆ। ਖੱਟਰ ਦਾ ਚਿਹਰਾ ਜਿਹੜਾ ਉਹ ਬਦਲ ਦਿਓ, ਉਹਦੀ ਥਾਂ ਤੇ ਕੋਈ ਹੋਰ ਲੈ ਆਓ, ਜਾਟ ਵੋਟ ਨੂੰ ਡਿਵਾਈਡ ਕਰ ਦਿਓ, ਉਹ ਵੰਡੀ ਜਾਏਗੀ, ਤੇ ਦੂਜੀਆਂ ਬਰਾਦਰੀਆਂ ਇਕੱਠੀਆਂ ਕਰਕੇ ਆਪਣੇ ਹੱਕ 'ਚ ਭੁਗਤਾਓ। ਦੈਟਸ ਇਟ। ਸੋ ਮੈਂ ਨਹੀਂ ਕਹਿ ਸਕਦਾ, ਮੇਰੇ ਕੋਲ ਕੋਈ ਪ੍ਰਮਾਣ ਨਹੀਂ ਹੈ ਕਿ ਇਹ ਰਲ ਕੇ ਸਮਝੌਤਾ ਤੋੜਿਆ ਗਿਆ ਜਾਂ ਨਹੀਂ, ਪਰ ਸਾਡੇ ਕੋਲ ਇਸ ਗੱਲ ਦੇ ਠੋਸ ਪ੍ਰਮਾਣ ਹੈਗੇ ਆ ਕਿ ਜਾਟ ਵੋਟ ਦੀ ਡਿਵੀਜ਼ਨ ਜਿਹੜੀ ਹੈ ਉਹ ਹਮੇਸ਼ਾ ਭਾਜਪਾ ਦਾ ਰਾਹ ਪੱਧਰਾ ਕਰਦੀ ਹੈ ਇੱਥੇ। ਜੀ ਜੀ। ਤੇ ਮਿੰਟ ਜੀ, ਪੰਜਾਬ ਦੇ ਵਿੱਚ 300 ਨੂੰ ਹੋਏਗਾ CAA ਦਾ ਫਾਇਦਾ ਜੀ? ਹਾਂਜੀ ਦੇਖੋ, ਇੱਥੇ 300 ਅਫਗਾਨੀ ਪਾਕ ਸਿੱਖ ਨੇ ਜਿਹੜੇ, ਯਾਨੀ ਕੁਝ ਅਫਗਾਨਿਸਤਾਨ ਚੋਂ ਆਏ ਨੇ ਤੇ ਕੁਝ ਪਾਕਿਸਤਾਨ ਚੋਂ ਆਏ ਨੇ, ਕਿਉਂਕਿ ਬੰਗਲਾਦੇਸ਼ ਚੋਂ ਤਾਂ ਆਉਣ ਦਾ ਮਤਲਬ ਹੀ ਨਹੀਂ ਹੈ। ਤਾਂ ਉਹਨਾਂ ਦੀ ਜਿਹੜੀ ਵੇਟਿੰਗ ਸੀਗੀ ਨਾਗਰਿਕਤਾ ਵਾਸਤੇ, ਕਹਿੰਦੇ ਆ ਕਿ ਉਹ ਖਤਮ ਹੋ ਜਾਏਗੀ, ਹੁਣ ਲਾਗੂ ਹੋ ਗਿਆ। ਠੀਕ ਹੈ। ਤਾਂ ਇਸ ਤਰ੍ਹਾਂ ਮਤਲਬ ਕਿ ਇਹ ਜਿਹੜੇ ਇੱਥੇ ਰਹਿ ਰਹੇ ਸਨ, ਜੋ ਵਸਿੰਦੇ ਸੀਗੇ ਪਹਿਲਾਂ ਅਫਗਾਨਿਸਤਾਨ ਦੇ ਜਾਂ ਪਾਕਿਸਤਾਨ ਦੇ, ਉਹ ਇੱਥੇ ਨਾਗਰਿਕਤਾ ਆਪਣੀ ਅਪਲਾਈ ਜਿਹੜੀ ਆ ਉਹ ਕਰ ਸਕਣਗੇ। ਤੇ ਜੇ ਆਪਾਂ ਦੇਖੀਏ ਓਵਰਆਲ ਵੈਸੇ 25-30 ਹਜ਼ਾਰ ਦਾ ਅੰਕੜਾ ਹੈ, ਕੋਈ ਜ਼ਿਆਦਾ ਪ੍ਰਭਾਵ ਨਹੀਂ ਪਵੇਗਾ। 140 ਕਰੋੜ ਦੀ ਵਸੋਂ 'ਚ ਇਹ ਕੁਝ ਵੀ ਨਹੀਂ ਹੈਗਾ। ਤੇ ਅਸੀਂ ਅੱਗੇ ਵੀ ਗੱਲ ਸ਼ਾਇਦ ਕੀਤੀ ਆ ਕਿ ਸਾਡੇ ਕੋਲ ਅੱਗੇ ਵਧੀਆ ਨਾਗਰਿਕਤਾ ਦੇਣ ਵਾਲਾ ਕਾਨੂੰਨ ਮੌਜੂਦ ਸੀ, ਜਿਹਦੇ ਕਰਕੇ ਅਦਨਾਨ ਸਾਮੀ ਨੂੰ ਨਾਗਰਿਕਤਾ ਮਿਲੀ ਸੀਗੀ। ਇਹਦੇ ਵਿੱਚ ਮਤਲਬ ਕਿ ਨਵੇਂ ਸਿਰੇ ਤੋਂ ਬਸ ਸਿਰਫ ਇਹੋ ਆ ਕਿ ਧਾਰਮਿਕ ਤੌਰ ਤੇ ਪ੍ਰਤਾੜਿਤ ਲੋਕਾਂ ਲਈ ਨਾਗਰਿਕਤਾ ਦਾ ਇੱਕ ਪ੍ਰੋਵੀਜ਼ਨ ਹੈ, ਅਮੈਂਡਮੈਂਟ ਹੈ ਖਾਸ ਦੇਸ਼ਾਂ ਵਾਸਤੇ ਜੀ। ਹੋਰ ਇਹਦੇ 'ਚ ਕੁਛ ਨਹੀਂ ਹੈ। ਹਾਲਾਂਕਿ ਭਾਸ਼ਣਾਂ ਦੇ ਵਿੱਚ ਜ਼ਰੂਰ ਕਿਹਾ ਗਿਆ, ਪਰ ਮੈਂ ਅੱਜ ਗੈਜਟ ਦੇ ਵਿੱਚੋਂ ਪੜ੍ਹਿਆ, ਉੱਥੇ ਤੇ ਸ਼ਾਇਦ ਇਹ ਸ਼ਬਦ ਨਹੀਂ, ਹਾਂ ਪਾਸਪੋਰਟ ਵਾਲੇ ਐਕਟ ਦੇ ਵਿੱਚ ਜ਼ਰੂਰ ਹੈ। ਖੈਰ, ਇਹ 300 ਜਿਹੜੇ ਹੈਗੇ ਨੇ ਪਰਿਵਾਰ, ਇਹਨਾਂ ਨੂੰ ਫਾਇਦਾ ਮਿਲ ਜਾਏਗਾ 5 ਸਾਲਾਂ ਦੇ ਵਿੱਚ। ਕਹਿੰਦੇ ਕਿ 26 ਹਿੰਦੂਆਂ ਨੂੰ ਨਾਗਰਿਕਤਾ ਜਿਹੜੀ ਆ ਕੇਂਦਰ ਸਰਕਾਰ ਵੱਲੋਂ, ਜੋ ਅੰਕੜੇ ਮੌਜੂਦ ਆ, ਤੇ ਉਹ ਦਿੱਤੀ ਗਈ ਆ। 5 ਸਾਲਾਂ ਦੇ ਵਿੱਚ ਪੰਜਾਬ ਤੋਂ ਸਿਰਫ 26 ਹਿੰਦੂਆਂ ਨੂੰ ਨਾਗਰਿਕਤਾ ਦਿੱਤੀ ਗਈ ਆ। ਤਾਂ ਹੁਣ ਕੀ ਆ ਕਿ ਉਹ ਜਿਹੜੇ 2014 ਚ ਇੱਥੇ ਆਏ ਸਨ, ਉਹ ਨਾਗਰਿਕਤਾ ਵਾਸਤੇ ਕਾਬਲ ਹੋ ਜਾਣਗੇ। ਵੈਸੇ ਤਾਂ ਦੇਖੋ ਬੜੀਆਂ ਗੱਲਾਂ ਨੇ ਇਹਦੇ 'ਚ ਨੁਕਤੇ ਵਾਲੀਆਂ। ਪਹਿਲੀ ਗੱਲ ਹੈ, ਜਦੋਂ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਪੈਂਡਿੰਗ ਪਿਆ, 200 ਪਟੀਸ਼ਨ ਹੈ ਇਹਦੇ ਖਿਲਾਫ, ਤਾਂ ਐਥੀਕਲੀ ਉਹ ਸਹੀ ਨਹੀਂ ਹੁੰਦੀ ਚੀਜ਼। ਕਿਉਂਕਿ ਜੇ ਮੰਨ ਲਓ ਕੱਲ ਨੂੰ ਸੁਪਰੀਮ ਕੋਰਟ ਦੇ ਵਿੱਚ ਫਿਰ ਇਹ ਨਾਗਰਿਕਤਾ ਚੈਲੰਜ ਹੋ ਜਾਵੇ, ਫਿਰ ਤੇ ਜਾਂ ਸੁਪਰੀਮ ਕੋਰਟ 'ਚੋਂ ਫੈਸਲਾ ਸਰਕਾਰ ਦੇ ਉਲਟ ਹੋ ਜਾਵੇ, ਤੇ ਕੀ ਨਾਗਰਿਕਤਾ ਖੋਲਣਗੇ ਦੁਬਾਰਾ? ਦੂਜੀ ਗੱਲ ਇਹ ਆ ਕਿ ਬਹੁਤ ਘੱਟ ਐਸੀ ਮਿਸਾਲ ਮਿਲੇਗੀ ਤੁਹਾਨੂੰ ਕਿ ਜਿੱਥੇ ਧਰਮ ਆਧਾਰਿਤ ਕੋਈ ਵਿਤਕਰਾ ਕੀਤਾ ਜਾਂਦਾ ਹੋਵੇ ਨਾਗਰਿਕਤਾ ਦੇਣ 'ਚ। ਕਿਸੇ ਸਭਿਅਕ ਮੁਲਕ ਦੀ ਇਹ ਨਿਸ਼ਾਨੀ ਨਹੀਂ ਹੁੰਦੀ। ਫਿਰ ਦੂਜੀ ਗੱਲ ਇਹ ਕਿ ਮੈਂ ਤੇ ਕਹਿਣਾ ਹੁੰਦਾ ਕਿ ਮੁਸਲਮਾਨਾਂ ਨੂੰ ਨਹੀਂ, ਹਿੰਦੂਆਂ ਨੂੰ ਵੀ ਵਿਰੋਧ ਕਰਨਾ ਚਾਹੀਦਾ ਇਹਦਾ। ਕਿਉਂ? ਕਿਉਂਕਿ ਇਹਨਾਂ ਨੇ ਤੇ ਸ਼੍ਰੀਲੰਕਾ ਦਾ ਹਿੰਦੂ ਵੀ ਬਾਹਰ ਰੱਖਤਾ।
ਨੇਪਾਲ ਦਾ ਵੀ ਬਾਹਰ ਰੱਖਿਆ। ਜੀ ਤਾਂ ਕਈ ਨੁਕਤੇ ਨੇ ਇਹਦੇ, ਜੇ ਆਪਾਂ ਤਕਨੀਕੀ ਤੌਰ ਤੇ ਜਾਈਏ, ਹਾਲਾਂਕਿ ਬਹੁਤ ਸਾਰੀਆਂ ਗੱਲਾਂ ਇਹਦੇ ਤੇ ਹੋ ਚੁੱਕੀਆਂ ਨੇ, ਪਰ ਖੈਰ ਜਿਨ੍ਹਾਂ ਨੂੰ ਤੇ ਫਾਇਦਾ ਬਈ ਉਹਨਾਂ ਨੂੰ ਤੇ ਹੈਗਾ ਹੀ ਹੈਗਾ। ਪਰ ਇਸ ਕਾਨੂੰਨ ਦਾ ਸਭ ਤੋਂ, ਜੇ ਆਪਾਂ ਵੇਖੀਏ ਕਿ ਪਹਿਲੂ ਜਿਹੜਾ ਸੋਚਣ ਵਾਲਾ ਇਹ ਆ ਕਿ ਸੁਪਰੀਮ ਕੋਰਟ 'ਚ ਹਾਲੇ ਮਾਮਲਾ ਪੈਂਡਿੰਗ ਆ। ਐਥੀਕਲੀ ਕੀ ਹੁੰਦਾ ਹੈ ਕਿ ਜੇ ਕਿਸੇ ਵੀ ਕਾਨੂੰਨ ਨੂੰ ਇਸ ਤਰ੍ਹਾਂ ਚੈਲੰਜ ਕੀਤਾ ਜਾਂਦਾ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਉਧਰੋਂ ਕਾਨੂੰਨੀ ਤੌਰ ਤੇ ਜਿੱਤ ਪ੍ਰਾਪਤ ਕਰੇ, ਸਾਬਤ ਕਰੇ ਕਿ ਸਾਡਾ ਕਾਨੂੰਨ ਕਿਸੇ ਵੀ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕਰਦਾ ਕਿਸੇ ਨਾਲ, ਸਾਡਾ ਕਾਨੂੰਨ ਜਿਹੜਾ ਵਾ ਉਹ ਕਿਸੇ ਵੀ ਫੰਡਾਮੈਂਟਲ ਰਾਈਟ ਦਾ ਘਾਣ ਨਹੀਂ ਕਰਦਾ। ਉਸ ਤੋਂ ਬਾਅਦ ਉਹ ਠੀਕ ਹੈ, ਉਹਨੂੰ ਨੋਟੀਫਾਈਡ ਕਰ ਸਕਦੇ ਆ। ਖੈਰ ਇਹ ਅੱਜ ਕੱਲ ਨਵਾਂ ਹੀ ਚੱਲਣ ਚੱਲਦਾ ਪਿਆ ਇੱਥੇ, ਤੇ ਆਨੰਦ ਹੀਕੜੇ ਵਰਗੇ ਇਹ ਆਖਣ ਡਏ ਕਿ ਬਸ ਤੁਸੀਂ ਔਖੇ ਸੌਖੇ ਹੋ ਕੇ 400 ਤੋਂ ਪਾਰ ਕਰ ਦਿਓ, ਸੰਵਿਧਾਨ ਨੂੰ ਹੀ ਬਦਲ ਦੇਵਾਂਗੇ। ਜੀ ਜੀ ਤੇ ਮਿੰਟੂ ਜੀ, ਇੱਕ ਹੋਰ ਐਮਐਲਏ ਨੇ ਚੁੱਕ ਲਿਆ ਜੀ ਹੁਣ ਪੋਸਟ ਦੀ ਖੇਤੀ ਦਾ ਮੁੱਦਾ ਜੀ। ਦੇਖੋ ਇਹ ਬੜਾ ਕੰਮ ਚੱਲਣ ਡਿਆ ਹੁਣ। ਕੁਲਵੰਤ ਸਿੰਘ ਹੋਰਾਂ ਨੇ, ਜਿਹੜੇ ਉਹ ਸ਼ਤਰਾਣੇ ਵਾਲੇ ਆ, ਉਹਨਾਂ ਨੇ ਚੁੱਕਿਆ ਇਸ ਮੁੱਦੇ ਨੂੰ। ਉਹਨਾਂ ਨੂੰ ਤੇ ਪੁੱਛਿਆ ਗਿਆ ਜਦੋਂ ਕਿ ਤੁਸੀਂ ਵੀ ਕਦੇ ਖਾਂਦੇ ਜੇ ਕਿ ਨਹੀਂ, ਉਹਨੇ ਆਖਿਆ ਕਿਹੜਾ ਬੰਦਾ ਜਿਹਨੇ ਕਦੇ ਖਾਧੀ ਨਹੀਂ ਪੰਜਾਬ 'ਚ, ਕੋਈ ਡੇਲੀ ਖਾਣ ਵਾਲਾ, ਕਿਸੇ ਨੇ ਸਵਾਦ ਵੇਖਿਆ ਹੁੰਦਾ, ਖਾਂਦਾ ਤਾਂ ਕੋਈ ਨਾ ਕੋਈ ਹੈਗਾ ਹੀ ਆ ਜੀ। ਅੱਛਾ, ਦੂਜੀ ਗੱਲ ਇਹ ਆ ਕਿ ਇਹ ਕੁਲਵੰਤ ਸਿੰਘ ਨੇ ਮਾਮਲਾ ਚੁੱਕਿਆ, ਉਸ ਤੋਂ ਬਾਅਦ ਫਿਰ ਸੰਧਵਾ ਸਾਹਿਬ ਜਿਹੜੇ ਉਹ ਲੈ ਗਏ ਇਤਿਹਾਸ ਦੇ ਵਿੱਚ ਕਿ ਇਹਦੇ ਲਈ ਚਾਈਨਾ ਦਾ ਓਪੀਐਮ ਯੁੱਧ ਹੋਇਆ ਸੀਗਾ, ਚਾਈਨਾ ਨੂੰ ਗੁਲਾਮ ਬਣਾਉਣ ਵਾਸਤੇ ਇਹਨਾਂ ਨੇ ਅਫੀਮ ਭੇਜੀ ਵਗੈਰਾ ਵਗੈਰਾ। ਮਤਲਬ ਕਿ ਇਤਿਹਾਸ 'ਚ ਜਾਣਾ ਸਾਡਾ ਲਈ ਬੜਾ ਸੌਖਾ ਕੰਮ ਹੁੰਦਾ ਕਿ ਇਤਿਹਾਸ 'ਚ ਐ ਹੋਇਆ। ਗੱਲ ਵਰਤਮਾਨ ਦੀ ਹੁੰਦੀ ਹੈ, 10 ਸਦੀਆਂ ਪਿੱਛੇ ਚਲੇ ਜਾਂਦੇ ਨੇ। ਇਹ ਜਾਂ ਤਾਂ ਸਾਰਾ ਕੁਝ ਵੇਚ ਵੱਟ ਕੇ ਤੇ ਉਹ ਪੱਥਰ ਯੋਗਾ ਕੋ ਤੁਸੀਂ ਵੀ ਰਿਹਾ ਕਰੋ ਜੀ, ਮੌਜਾਂ ਮੰਨਣੀ ਅੱਜ ਦੇ ਦੌਰ ਵਾਲੀਆਂ, ਤੇ ਉਹ ਇਤਿਹਾਸਕ ਹਵਾਲੇ ਦੇ ਦੇਣਗੇ। ਓਪੀਐਮ ਯੁੱਧ ਦੀ ਵੀ ਹਿਸਟਰੀ ਨਹੀਂ ਇਹਨਾਂ ਨੂੰ ਚੱਜ ਨਾਲ ਪਤਾ ਹੈਗੀ। ਉਹ ਸਿਰਫ ਇੱਕ ਮਤਲਬ ਕਿ ਜਿਸ ਤਰ੍ਹਾਂ ਕਹਿ ਲਈਏ ਕਿ ਵਪਾਰ ਦੀ ਇੱਕ ਚਲਾਕੀ ਸੀ, ਇੱਕ ਜੰਗ ਸੀ। ਤਾਂ ਖੈਰ ਜੋ ਵੀ ਆ, ਚਲੋ ਹੁਣ ਪੋਸਟ ਦਾ ਮਾਮਲਾ ਇਹ ਆ ਕਿ ਕੁਝ ਵਿਧਾਇਕਾਂ ਨੇ ਇਹ ਮਾਮਲਾ ਚੱਕਿਆ ਜ਼ਰੂਰ ਆ ਜੀ। ਤੇ ਕੁਲਵੰਤ ਸਿੰਘ ਨੇ ਇੱਕ ਗੱਲ ਇਹ ਆਖੀ ਕਿ ਖੁੱਡੀਆਂ ਸਾਹਿਬ ਨੂੰ ਕਾਫੀ ਨਕਾਰਾਤਮਕ ਪ੍ਰਤੀਕਿਰਿਆਵਾਂ ਝੱਲਣੀਆਂ ਪਈਆਂ ਜਵਾਬ ਦੇ ਕੇ ਉੱਥੇ ਕਿ ਸਾਡੇ ਕੋਲ ਹਾਲ ਦੀ ਘੜੀ ਤਸਵੀਰ ਨਹੀਂ ਹੈ। ਪਰ ਉਹ ਕਹਿੰਦੇ ਕਿ ਜਦੋਂ ਅਸੀਂ ਬਾਹਰ ਮਿਲੇ ਹਾਂ, ਆਫ ਦੀ ਰਿਕਾਰਡ ਉਹਨੇ ਆਖਿਆ ਕਿ ਮੈਂ ਐਲਾਨ ਕਰ ਦਊਂਗਾ, ਤੇ ਅੱਜ ਐਲਾਨ ਖੁੱਡੀਆਂ ਸਾਹਿਬ ਨੇ ਕਰ ਦੇਣਾ ਸੀ। ਕਹਿੰਦੇ ਕਿ ਜੀ ਸੰਧਵਾ ਸਾਹਿਬ ਨੇ ਉਹਨਾਂ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ। ਪਰ ਕਰ ਲਓ ਗੱਲ, ਉਹ ਤਾਂ ਕਹਿੰਦੇ ਪਏ ਨੇ ਕੁਲਵੰਤ ਸਿੰਘ ਕਿ ਸਾਡਾ ਤੇ ਮਾਮਲਾ ਹੀ ਹੱਲ ਹੋ ਜਾਣਾ ਸੀਗਾ। ਤੇ ਬਾਕੀ ਉਹ ਕਹਿੰਦੇ ਜੀ ਅਸੀਂ ਲੋਕਾਂ ਦੀ ਆਵਾਜ਼ ਇੱਥੇ ਰੱਖ ਦਿੱਤੀ ਆ ਸਦਨ 'ਚ। ਪਹਿਲਾਂ ਹਰਮੀਤ ਨੇ ਰੱਖ ਦਿੱਤੀ, ਪਠਾਨ ਮਾਜਰੇ ਵਾਲੇ ਨੇ, ਤੇ ਫਿਰ ਹੁਣ ਮੈਂ ਰੱਖ ਦਿੱਤੀ ਆ, ਕਿਉਂਕਿ ਲੋਕ ਜਿਹੜੇ ਆ ਇਸ ਮਾਮਲੇ ਦੇ ਵਿੱਚ ਸਾਨੂੰ ਆ ਕੇ ਕਹਿੰਦੇ ਨੇ ਕਿ ਭਾਈ ਤੁਸੀਂ ਸਾਡੀ ਆਵਾਜ਼ ਚੁੱਕੋ, ਤੇ ਅਸੀਂ ਚੁੱਕ ਦਿੱਤੀ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਰਵੀਨ ਭਾਈ ਜੀ ਕਿ ਬਹੁਤ ਸਾਰੇ ਲੋਕ ਜਿਹੜੇ ਆ ਇੱਥੇ ਹੇਠਲੇ ਪੱਧਰ ਤੇ ਮੁਹਿੰਮਾਂ ਚਲਾ ਰਹੇ ਨੇ। ਤੇ ਗੱਲ ਇਹ ਆ ਕਿ ਉਹਨਾਂ ਖਾਣ ਵਾਲਿਆਂ ਦੇ ਆਪਣੇ ਤਰਕ ਆ, ਵਿਰੋਧ ਕਰਨ ਵਾਲਿਆਂ ਦੇ ਆਪਣੇ ਤਰਕ ਆ। ਤੇ ਗੱਲ ਇਹ ਆ ਕਿ ਇਹ ਤੇ ਸੱਚ ਆ ਕਿ ਜਿਹੜਾ ਖਾਂਦਾ ਭੁੱਕੀ ਉਹਦੀ ਲੁੱਟ ਬਹੁਤ ਆ। ਪਹਿਲਾਂ ਜਿਹੜੀ ਭੁੱਕੀ 500 ਨੂੰ ਮਿਲ ਜਾਂਦੀ ਸੀ, ਹੁਣ 5000 ਖਾਈ ਅਜੇ ਵੀ ਜਾਂਦੇ ਆ। ਤੇ ਫੀਮ ਇੱਥੇ ਨਿਹਰਾ ਕੈਮੀਕਲ ਵੇਚਣ ਡਏ ਜੇ। ਜਿਵੇਂ ਇੱਥੇ ਕੈਨੇਡਾ 'ਚੋਂ ਆਪਾਂ ਖਬਰਾਂ ਸੁਣਦੇ ਆ ਨਾ, ਉਹ ਕਿਹੜੀ ਫੈਂਟਾਨਲ ਕੇ ਕੀ ਪੈਂਦਾ, ਉਹ ਇੱਥੇ ਵੀ ਕੈਮੀਕਲ ਆਉਣ ਲੱਗ ਗਏ ਨੇ। ਸੋ ਇਸ ਕਰਕੇ ਇਹ ਚੀਜ਼ ਜਿਹੜੀ ਆ ਕਾਫੀ ਗੰਭੀਰਤਾ ਨਾਲ ਲੈਣ ਦੀ ਇਹਨੂੰ ਲੋੜ ਆ। ਤੇ ਕਿਉਂ ਨਹੀਂ ਫਿਰ ਜਦੋਂ ਲੋਕਾਂ ਦੀ ਆਵਾਜ਼ ਸਦਨ ਤੱਕ ਪਹੁੰਚ ਗਈ ਆ, ਤੁਸੀਂ ਉੱਥੇ ਨਾਲੇ ਤੇ ਕੋਈ ਐਕਸਪਰਟ ਬੁਲਾ ਲਓ, ਕੋਈ ਵੱਡੀ ਚਰਚਾ ਵਿਆਪਕ ਪੱਧਰ ਤੇ ਕਰ ਲਓ। ਚਰਚਾ ਤੋਂ ਕਿਉਂ ਭੱਜਣਾ ਹੈ ਜੀ? ਸੰਵਾਦ ਹੈ, ਸੰਵਾਦ ਕਰ ਲਓ। ਜਿੱਥੇ ਹੱਕ ਦੇ ਵਿੱਚ ਵੀ ਉੱਥੇ ਆਰਗੂਮੈਂਟ ਆ ਜਾਣ, ਵਿਰੋਧ ਦੇ ਵਿੱਚ ਵੀ ਆ ਜਾਣ। ਪਰ ਜਿਹੜੀ ਗੱਲ ਇਹ ਆ ਕਿ ਠੀਕ ਹੈ, ਪਹਿਲਾਂ ਤਾਂ ਖਾਣ ਵਾਲਿਆਂ ਦਾ ਸੋਚਿਆ ਜਾਵੇ ਕਿ ਕਿੰਨੇ ਕੁ ਬੰਦੇ ਜਿਹੜੇ ਆ ਖਾਂਦੇ ਆ, ਡਾਟਾ ਕੋਈ ਕਲੈਕਟ ਕਰੋ। ਫਿਰ ਇਸ ਤੋਂ ਇਲਾਵਾ ਕਿੰਨੇ ਕੁ ਬੰਦੇ ਛੱਡਣਾ ਚਾਹੁੰਦੇ ਆ, ਕਿੰਨੇ ਕੁ ਲਾਇਸੈਂਸ ਬਣਾਉਣਾ ਚਾਹੁੰਦੇ ਆ, ਕੀ ਏਜ ਗਰੁੱਪ ਹੈ, ਕਾਫੀ ਕੁਝ ਕਰਨ ਦੀ ਜ਼ਰੂਰਤ ਹੈ। ਖੇਤੀ ਵਾਲਾ ਤਾਂ ਦੇਖੋ ਮੈਂ ਤੇ ਉਸ ਹੱਕ 'ਚ ਨਹੀਂ ਹੈਗਾ, ਕਿਉਂਕਿ ਜਿਹੜੀਆਂ ਖੇਤੀ ਦੀਆਂ ਸ਼ਰਤਾਂ ਨੇ ਨਾ ਪ੍ਰਵੀਨ ਜੀ, ਉਹ ਬਹੁਤ ਸਖਤ ਨੇ ਜੀ, ਉਹ ਬਹੁਤ ਸਖਤ ਨੇ। ਖੇਤੀ ਇਹਨੇ ਆਪਣੇ ਬੰਦੇ ਤੇ ਕਹਿੰਦੇ ਵੀ ਸਾਰੀ ਖਸਖਸ ਬੀਜ ਦਿਆਂਗੇ। ਉਹ ਕੁਝ ਹੈਕਟੇਅਰ ਰਕਬਾ ਦਿੰਦੇ ਨੇ, ਅਲਾਉ ਕਰਦੇ ਆ, ਮਤਲਬ ਕਿ ਕਿਤੇ ਕੋਈ
25,000 ਹੈਕਟੇਅਰ, ਕਿਤੇ ਕੋਈ 10,000 ਹੈਕਟੇਅਰ। ਹੂੰ ਤਾਂ ਸਾਰਾ ਲੱਖ ਸਵਾ ਲੱਖ ਹੈਕਟੇਅਰ ਤੇ ਮੈਨੂੰ ਲੱਗਦਾ ਕਿ ਹੋਏਗਾ ਟੋਟਲ ਰਕਬਾ। ਜੀ ਹੁਣ ਇਹ ਤੇ ਹੈ ਨਹੀਂ ਕਿ ਸਾਰਾ ਪੰਜਾਬ ਉਹ ਕਹਿਣਗੇ ਖਸ ਬੀਜ ਲਵੇ, ਪਰ ਇਹ ਆ ਕਿ ਜਿੱਥੇ ਵੀ ਉਹ ਬੀਜੀ ਜਾਂਦੀ ਆ ਉਹ ਜਾਨ ਦਾ ਖੌਅ ਹੁੰਦਾ ਹੈ ਅਫੀਮ, ਹੂੰ 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 ਕਿਉਂਕਿ ਕੁਆਂਟੀਟੀ ਘਟ ਗਈ ਤੁਹਾਡੀ ਤੇ ਉਹ ਬੁਰੀ ਕਰਦੇ ਆ ਕਿਸਾਨ ਦੇ ਨਾਲ। ਸਰਕਾਰ ਡਾਇਰੈਕਟਲੀ ਉਹਦੇ ਚ ਕਹਿ ਲਓ ਕਿ ਪਾਰਟੀ ਹੁੰਦੀ ਉਹ ਵਜਾਉਂਦੀ ਆ, ਬਜਾਂਦ ਕਰਵਾਉਂਦੀ ਆ। ਸੋ ਇਹ ਹੈ ਕਿ ਚਲੋ ਇਹ ਸਾਰੇ ਆਰਗੂਮੈਂਟ ਆ ਜਾਣੇ ਚਾਹੀਦੇ ਆ। ਹੁਣ ਗੱਲ ਤੇ ਛਿੜੀ ਆ, ਮੈਨੂੰ ਲੱਗਦਾ ਇਲੈਕਸ਼ਨਾਂ ਤੱਕ ਇਹ ਮੁੱਦਾ ਵੀ ਪੂਰਾ ਭਖ ਜਾਣਾ। ਜੀ ਜੀ। ਤੇ ਮਿੰਟੂ ਜੀ ਗੱਲ ਕਰੀਏ, SBI ਨੇ ਬੌਂਡਸ ਦਾ ਜਿਹੜਾ ਵੇਰਵਾ ਸੀ ਉਹ ਸੌਂਪ ਦਿੱਤਾ ਜੀ। ਹਾਂਜੀ ਦੇਖੋ, SBI ਨੇ ਬੌਂਡ ਦਾ ਜਿਹੜਾ ਵੇਰਵਾ ਹੈ ਸਾਰਾ ਸੌਂਪ ਦਿੱਤਾ। ਉਹ ਸੌਂਪਣਾ ਹੀ ਸੀ ਨਾ, ਕਿਉਂਕਿ ਨਹੀਂ ਤਾਂ ਉਹਨਾਂ ਦੇ ਖਿਲਾਫ, ਚੇਅਰਮੈਨ ਦੇ ਖਿਲਾਫ ਕੰਟੈਂਪਟ ਆਫ ਕੋਰਟ ਪਾ ਕੇ ਤੇ ਉਹਨੂੰ ਉਹਨਾਂ ਨੇ ਨੂੜ ਕੇ ਜੇਲ੍ਹ ਚ ਘਲਾ ਦੇਣਾ। ਸਮਝਦੇ ਹੋ ਨਾ, ਸੁਪਰੀਮ ਕੋਰਟ ਬੁਚੀਆਂ ਪਵਾ ਸਕਦੀ ਹੈ ਇਹਨਾਂ ਦੀ, ਕਿਉਂਕਿ ਇਹ ਤੇ ਬਚ ਗਏ ਨੇ, ਇਹ ਪਹਿਲੀ ਚੋਂ ਬਚ ਗਏ। ਕੰਟੈਂਪਟ ਸੀ ਉਹ, ਇਹ ਪਹਿਲੀ ਚੋਂ ਹੀ ਬਚ ਗਏ ਆ। ਤੇ ਦੂਜੀ ਗੱਲ ਇਹ ਆ ਕਿ ਹੁਣ ਜਿਹੜਾ ਡਾਟਾ ਗਿਆ ਹੈ, ਕਿਉਂਕਿ 15 ਮਾਰਚ ਤੱਕ ਅਜੇ ਵਿੱਚ 2 ਦਿਨ ਹੁਣ ਬਕਾਇਆ ਪਏ ਨੇ, 13 ਤੇ 14, ਉਸ ਤੋਂ ਬਾਅਦ 15 ਨੂੰ ਨਸ਼ਰ ਕਰਨਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ। ਤਾਂ ਯਾਨੀ ਇਹਨਾਂ ਨੇ ਆਪਣਾ ਜਿਹੜਾ ਡਾਟਾ ਜੋ ਵੀ ਇਹਨਾਂ ਦੇ ਕੋਲ ਮੌਜੂਦ ਸੀ ਉਹ ਸੌਂਪ ਦਿੱਤਾ ਹੈ। ਹੁਣ ਅੱਗੇ ਦੇਖੋ ਇਹ ਜਿਹੜਾ ਡਾਟਾ ਹੈ ਉਹ ਕਿਸ ਤਰ੍ਹਾਂ ਮੁਹੱਈਆ ਕਰਵਾਇਆ ਜਾਂਦਾ ਹੈ, ਇਹਦੇ ਵਿੱਚ ਕਿੰਨੀ ਕੁ ਜਾਣਕਾਰੀ ਦਿੱਤੀ ਜਾਂਦੀ ਆ, ਫਿਰ ਉਸ ਤੋਂ ਬਾਅਦ ਸਾਡਾ ਮੀਡੀਆ ਜਿਹੜਾ ਉਹ ਕਿਸ ਤਰ੍ਹਾਂ ਦਾ ਰੁਖ ਅਗਾਂਹ ਜਿਹੜਾ ਉਹ ਅਖਤਿਆਰ ਕਰੇਗਾ, ਕਿਉਂਕਿ ਬਹੁਤ ਸਾਰੀਆਂ ਇਹਦੇ ਵਿੱਚ ਵੀ ਹੋ ਸਕਦਾ ਕਿ ਜਾਣਕਾਰੀਆਂ ਅੱਧ ਅਧੂਰੀਆਂ ਦਿੱਤੀਆਂ ਗਈਆਂ ਹੋਣ। ਤਾਂ ਜਿੱਥੇ ਇਸ ਤਰ੍ਹਾਂ ਦੀ ਕਲੈਰਿਟੀ ਨਾ ਹੋਵੇ ਤਾਂ ਉੱਥੇ ਇੱਕ ਨੈਤਿਕ ਤੌਰ ਤੇ ਪੱਤਰਕਾਰਤਾ ਦਾ ਬਹੁਤ ਵੱਡਾ ਰੋਲ ਬਣ ਜਾਂਦਾ ਹੈ ਕਿ ਤੁਸੀਂ ਇਸ ਗੱਲ ਨੂੰ ਅਗਾਂਹ ਤੋਰੋ। ਤਾਂ ਇੱਕ ਤਾਂ ਉਸ ਰੋਲ ਨੂੰ ਵੇਖਾਂਗੇ ਕਿ ਕਿਸ ਤਰ੍ਹਾਂ ਦਾ ਉਹ ਰੋਲ ਜਿਹੜਾ ਹੈ ਉਹ ਅਦਾ ਕੀਤਾ ਜਾਂਦਾ ਹੈ, ਖਾਸ ਤੌਰ ਤੇ ਜਿਹੜੇ ਦਮ ਭਰਦੇ ਕਿ ਅਸੀਂ ਆਜ਼ਾਦ ਮੀਡੀਆ ਵਾਲੇ ਆ, ਕਿਉਂਕਿ ਉਹਨਾਂ ਤੇ ਦਾਰੋਮਦਾਰ ਰਹੇਗਾ। ਤੇ ਦੂਜੀ ਗੱਲ ਇਹ ਆ ਕਿ ਕੀ ਇੱਕ ਸਵਾਲ ਹੈ ਕਿ ਕੀ ਪਾਰਟੀਆਂ ਦਾ ਦੂਸ਼ਣਬਾਜ਼ੀ ਵਾਲਾ ਦੌਰ ਤੇ ਨਹੀਂ ਸ਼ੁਰੂ ਹੋ ਜਾਏਗਾ, ਕਿਉਂਕਿ ਜੇ ਜਾਣਕਾਰੀ ਜਿਹੜੀ ਹੈ ਉਹ ਅਸਪਸ਼ਟ ਹੋਏਗੀ, ਸਪਸ਼ਟਹੀਣ ਹੋਏਗੀ, ਤਾਂ ਸਾਰਿਆਂ ਨੇ ਰੌਲਾ ਪਾਉਣਾ ਜੀ ਕਿ ਦੇਖੋ ਜੀ ਇਹਦੇ ਕੋਲ ਗਿਆ ਹੋਊਗਾ, ਇਹਦੇ ਕੋਲ ਗਿਆ ਹੋਊਗਾ, ਸਾਡੇ ਕੋਲ ਤੇ ਨਹੀਂ ਆਇਆ। ਤਾਂ ਇਹ ਵੀ ਇੱਕ ਦੇਖਣ ਵਾਲਾ ਹੋਏਗਾ ਕੰਮ ਕਿ ਦੂਸ਼ਣਬਾਜ਼ੀ ਕਿੰਨੀ ਕੁ ਚੱਲਦੀ ਹੈ ਉਸ ਸੂਰਤ ਦੇ ਵਿੱਚ। ਤਾਂ ਖੈਰ ADR ਹੈਗਾ ਇਹਦੇ ਵਿੱਚ, ਜਿਹੜਾ ਕਿ ਖੁਦ ਪਾਰਟੀ ਬਣਿਆ ਹੋਇਆ, ਜਿਹੜਾ ਲੰਬੇ ਸਮੇਂ ਤੋਂ ਪਾਰਦਰਸ਼ਤਾ ਵਾਸਤੇ ਯਤਨਸ਼ੀਲ ਆ, ਕਿ ਉਹਨਾਂ ਦੀ ਮੁੱਢਲੇ ਤੌਰ ਤੇ ਇਹ ਜਿੱਤ ਜ਼ਰੂਰ ਆ। ਤਾਂ ਇਸ ਜਿੱਤ ਨੂੰ ਉਹ ਅੱਗੇ ਕਿਸ ਤਰ੍ਹਾਂ ਅੱਗੇ ਤੋਰਦੇ ਆ, ਕਿ ਕਿਸ ਤਰ੍ਹਾਂ ਮੁਕਾਮ ਤੇ ਲੈ ਕੇ ਜਾਂਦੇ, ਉਹਨਾਂ ਦੀ ਵੀ ਇੱਕ ਬਹੁਤ ਵੱਡੀ ਭੂਮਿਕਾ ਰਹੇਗੀ। ਸੋ ਆਪਾਂ ਨੂੰ ਇਹ ਤੇ ਪਤਾ ਨਹੀਂ ਡਾਟਾ ਕਿੰਨਾ ਕੁ ਸੌਂਪਿਆ ਇਹਨਾਂ ਨੇ, ਯਾਨੀ ਇੱਕ ਤੇ ਇਹ ਸਾਫ਼ ਹੈ, ਸਪਸ਼ਟ ਆ ਕਿ 22,217 ਜਿਹੜੇ ਇਲੈਕਟੋਰਲ ਬੌਂਡ ਆ, ਉਹ ਜਿਹੜੇ ਬਾਇਰ ਆ ਉਹਨਾਂ ਦੇ ਖਰੀਦਣ ਵਾਲੇ ਖਰੀਦਦਾਰ ਆ, ਉਹ ਤੇ ਉਹ ਜਿਹੜੇ ਮਤਲਬ ਕਿ ਜਿੰਨੇ ਕੁ ਗਏ ਉਹ ਸਾਰੀ ਸੂਚੀ ਤਾਂ ਦੇ ਦਿੱਤੀ ਗਈ ਹੋਏਗੀ। ਹੁਣ ਕਿੰਨੇ ਜਾ ਕੇ ਗਾਂ ਕਿਸ ਪਾਰਟੀ ਨੂੰ ਦਿੱਤਾ, ਮੈਂ ਕੱਲ ਵੀ ਤੁਹਾਨੂੰ ਕਿਹਾ ਸੀਗਾ ਕਿ ਇਹ ਅੱਗੇ ਗਾਂ ਬਦਲੀਯੋਗ ਵੀ ਹੈਗੇ ਆ, ਕਿਉਂਕਿ ਸਿਰਫ ਜਾ ਕੇ ਨੰਬਰ ਦੇਣਾ 15 ਦਿਨਾਂ ਦੇ ਅੰਦਰ ਅੰਦਰ ਅਗਲੇ ਨੇ ਕੈਸ਼ ਕਰ ਲੈਣਾ ਆ, ਤਾਂ ਉਹ ਜਿਹੜਾ ਹੈਗਾ ਉਹ ਗਾਂ ਕੀ ਖੇਡ ਆ, ਤੇ ਲੈ ਕੇ ਕੌਣ ਗਿਆ, ਤੇ ਜਾ ਕੇ ਜਿਹਨੇ ਪਾਰਟੀ ਨੂੰ ਦਿੱਤਾ ਉਹ ਕੌਣ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹਾਲੇ ਉਲਝਵੀਆਂ ਨੇ, ਉਹ ਸਾਫ਼ ਹੋਣਗੀਆਂ ਜਦੋਂ ਇਹ ਸਾਰਾ ਡਾਟਾ ਨਸ਼ਰ ਹੋਏਗਾ। ਜੀ ਜੀ। ਤੇ ਕਾਂਗਰਸ ਨੇ ਉਮੀਦਵਾਰਾਂ ਦੀ ਨਵੀਂ ਸੂਚੀ ਜਿਹੜੀ ਲਿਸਟ ਆ ਉਹ ਐਲਾਨ ਦਿੱਤੀ ਹੈ ਜੀ। ਹਾਂਜੀ ਦੇਖੋ, ਇਹਨਾਂ ਦੀ ਦੂਜੀ ਸੂਚੀ ਜਿਹੜੀ ਹੈ ਉਹ ਜਾਰੀ ਹੋ ਗਈ ਹੈ। ਇਸ ਤੋਂ ਪਹਿਲਾਂ 39 ਨਾਵਾਂ ਵਾਲੀ ਸੂਚੀ ਇਹਨਾਂ ਨੇ 8 ਮਾਰਚ ਨੂੰ ਜਾਰੀ ਕੀਤੀ ਸੀਗੀ। ਤਾਂ ਹੁਣ ਦੇਖੋ ਦਿਨ ਵੀ ਬਹੁਤ ਘੱਟ ਰਹਿ ਗਏ ਆ ਨਾ, ਹੌਲੀ ਹੌਲੀ ਘੋੜੇ ਜਿਹੜੇ ਆ ਉਹ ਮੈਦਾਨ ਚ ਉਤਾਰਨੇ ਹੀ ਪੈਣਗੇ। ਪਰ ਇਸ ਸੂਚੀ ਦੇ ਵਿੱਚ 13 OBC ਆ, ਇੱਕ ਮੁਸਲਿਮ ਉਮੀਦਵਾਰ ਆ, ਤੇ ਸਭ ਤੋਂ ਵੱਡਾ ਨਾਮ ਆ ਨਕੁਲ ਨਾਥ ਛਿੰਦਵਾੜਾ ਤੋਂ। ਇਹ ਨਕੁਲ ਨਾਥ ਆ ਜਿਹੜਾ ਕਮਲਨਾਥ ਦਾ ਮੁੰਡਾ ਹੈ। ਕਮਲਨਾਥ ਬਾਰੇ ਪਿਛਲੇ ਦਿਨ ਇਹ ਚਰਚਾ ਚੱਲੀ ਸੀ ਕਿ ਉਹ ਭਾਰਤੀ ਜਨਤਾ ਪਾਰਟੀ 'ਚ ਜਾ ਰਿਹਾ ਹੈ। ਐਨ ਮੌਕੇ ਤੇ ਉਹਦੀ ਜਿਹੜੀ ਉੱਥੇ ਆਮਦ ਸੀ, ਸ਼ਮੂਲੀਅਤ ਸੀ, ਉਹ ਰੁਕ ਇਸ ਕਰਕੇ ਗਈ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਹੀ ਕੁਝ ਲੀਡਰ ਜਿਹੜੇ ਆ ਮੁਖਾਲਫਤ ਤੇ ਉਤਰ ਆਏ ਜੀ। ਉਹ ਮੁਖਾਲਫ ਇਸ ਕਰਕੇ ਸਨ ਕਿਉਂਕਿ ਉਹਨਾਂ ਨੇ ਕਮਲਨਾਥ ਨੂੰ ਸਿੱਖ ਕਤਲੇਆਮ ਦੇ ਮੁੱਦੇ ਤੇ ਬਹੁਤ ਵਾਰੀ ਘੇਰਿਆ ਸੀ। ਉਹ ਕਹਿੰਦੇ ਕਿ ਸਾਰਾ ਕਲੰਕ ਆਪਣੇ ਮੱਥੇ ਲੱਗ ਜੂਗਾ,
ਪਰ ਕਮਲਨਾਥ ਐਕਸਪੋਜ਼ ਹੋ ਗਿਆ ਸੀਗਾ ਕਿ ਅਸਲ ਦੇ ਵਿੱਚ ਮੱਧ ਪ੍ਰਦੇਸ਼ ਦੀ ਜਿਹੜੀ ਜੰਗ ਹਾਰੀ ਆ ਕਾਂਗਰਸ ਨੇ, ਉਹਦੇ ਵਿੱਚ ਕਿਤੇ ਨਾ ਕਿਤੇ ਕਮਲਨਾਥ ਰਲਿਆ ਹੋ ਸਕਦਾ ਹੈ। ਠੀਕ ਹੈ। ਕਿਉਂਕਿ ਜਦੋਂ ਇਹਨਾਂ ਨੇ ਕੁਝ ਗੋਦੀ ਮੀਡੀਆ ਦੇ ਐਂਕਰਾਂ ਦਾ ਬਾਈਕਾਟ ਕੀਤਾ, ਹਾਂਜੀ ਹਾਂਜੀ ਹਾਂਜੀ, ਮੈਂ ਦੰਗ ਰਹਿ ਗਿਆ ਕਿ ਇਹ ਇੱਕ ਐਂਕਰ ਨੂੰ ਗੱਡੀ 'ਚ ਬਿਠਾਈ ਫਿਰਦਾ ਸੀ ਉਹਨਾਂ 'ਚ ਇੰਟਰਵਿਊ ਵਾਸਤੇ। ਤੇ ਮੱਧ ਪ੍ਰਦੇਸ਼ ਦੇ ਵਿੱਚ 12-1 ਵਜੇ ਤੋਂ ਪਹਿਲਾਂ ਤੇ ਬਾਹਰ ਹੀ ਨਹੀਂ ਸੀ ਨਿਕਲਦਾ। ਉਧਰੋਂ ਕਹਿਰ ਦੇ ਦਿਨ, ਮਤਲਬ ਕਿ ਇਲੈਕਸ਼ਨ ਦੇ ਲਿਹਾਜ਼ ਨਾਲ ਰੈਲੀਆਂ ਹੋ ਰਹੀਆਂ ਨੇ, ਮਾਰੋ ਮਾਰ ਲੱਗੀ ਆ। ਤੇ ਜਿਹੜਾ ਕੋਈ ਤੁਹਾਡਾ ਸਿਰ ਕੱਢ ਲੀਡਰ ਆ ਜਾਂ ਫਰੰਟ ਲਾਈਨ ਦਾ ਜਿਹੜਾ ਲੜਾਕਾ ਹੈ ਤੁਹਾਡਾ, ਉਹ 12-1 ਵਜੇ ਤੱਕ ਘਰੋਂ ਹੀ ਨਾ ਨਿਕਲੇ ਤੇ ਮਾੜਾ ਮੋਟਾ ਕਰਕੇ 2-3 ਘੰਟਿਆਂ ਬਾਅਦ ਫੇਰ ਜਾ ਉੱਥੇ ਘਰ ਦੇ ਵਿੱਚ ਸ਼ਹਿ ਮਾਰ ਜੇ, ਤੁਹਾਨੂੰ ਕੀ ਕਹੋਗੇ ਤੁਸੀਂ? ਤਾਂ ਇਹਨਾਂ ਨੇ ਹੁਣ ਇਹਦੇ ਮੁੰਡੇ ਨੂੰ ਟਿਕਟ ਦੇ ਕੇ ਫਸਾਤਾ ਕਿ ਲਾਇਆ ਵੀ ਮਿੱਤਰਾ ਹੁਣ ਲੜ। ਅੱਜ ਛਿੰਦਵਾੜਾ ਵੈਸੇ ਇਹਨਾਂ ਦਾ ਕਾੜਿਆ ਜ਼ਿਆਦਾ ਇਹਦਾ ਹੈ ਨਹੀਂਗਾ ਕਮਲਨਾਥ, ਜੇ ਤੁਸੀਂ ਆਪੋ ਨਾ ਪੂਰੇ ਮੱਧ ਪ੍ਰਦੇਸ਼ ਦੇ ਵਿੱਚ ਵੀ ਇਹਦੇ ਨਾਲ ਬੜੀ ਵੋਟ ਵੱਜੀ ਆ। ਇਹ ਏਰੀਆ ਹੈਗਾ ਜਿਹਦੇ ਵਿੱਚ ਇਹਨਾਂ ਦਾ ਜਿਹੜਾ ਆਧਾਰ ਆ। ਤਾਂ ਹੁਣ ਉਹਨਾਂ ਨੇ ਫਸਾਤਾ ਕਿ ਭਾਈ ਲੜੋ ਜਾਂ ਹਾਰੋ, ਇਹ ਤਾਂ ਹੁਣ ਤੁਹਾਡੇ ਤੇ ਡਿਪੈਂਡ ਹੈ। ਦੂਜੇ ਪਾਸੇ ਗਹਿਲੋਤ ਦਾ ਮੁੰਡਾ ਜਿਹੜਾ ਵੈਭਵ, ਉਸਨੂੰ ਵੀ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ। ਜਲੌਰ ਹਲਕਾ ਹੈ ਰਾਜਸਥਾਨ ਦਾ, ਉੱਥੋਂ ਇਹਨਾਂ ਨੇ ਐਲਾਨ ਕੀਤਾ 6 ਰਾਜਾਂ ਦੇ ਜਿਹੜੇ 43 ਉਮੀਦਵਾਰ ਹੈ, ਇਹਦੇ ਵਿੱਚ 12 ਅਸਮ ਤੋਂ ਆ, 7 ਗੁਜਰਾਤ ਤੋਂ, 10 MP ਤੋਂ, 10 ਰਾਜਸਥਾਨ ਤੋਂ, 3 ਉੱਤਰਾਖੰਡ ਤੋਂ, 1 ਦਮਨ ਤੇ ਦੀਵ ਤੋਂ। ਤੇ ਬਾਕੀ ਜੇ ਆਪਾਂ ਵੇਖੀਏ ਕੁਝ ਜਿਹੜੇ ਉਮੀਦਵਾਰ ਹੈ ਇਹਨਾਂ ਦੇ, ਉਹ 25 ਤਾਂ 50 ਸਾਲ ਤੋਂ ਘੱਟ ਆ। ਇਹ ਇੱਕ ਵੱਡੀ ਗੱਲ ਆ। 25 ਯਾਨੀ ਬਹੁਤ ਵੱਡਾ ਇਹ ਨਿਕਲ ਆਉਂਦਾ ਨੰਬਰ, ਜਿਨ੍ਹਾਂ ਦੀ ਉਮਰ ਉਮੀਦਵਾਰਾਂ ਦੀ ਜਿਹੜੀ 50 ਸਾਲ ਤੋਂ ਥੱਲੇ ਹੋਵੇ। ਤਾਂ ਯਾਨੀ ਇੱਕ ਬੈਲੈਂਸ ਬਣਾ ਕੇ ਚੱਲ ਰਹੀ ਹੈ ਕਾਂਗਰਸ। ਬਾਕੀ ਹੁਣ ਵੇਖੋ ਕੀ ਬਣਦਾ, ਪਰ ਮਾਹੌਲ ਜਿਹੜਾ ਪੂਰਾ ਭਖ ਚੁੱਕਾ ਹੁਣ। ਜੀ ਜੀ। ਤੇ ਜਾਂਦੇ ਗੱਲ ਕਰੀਏ ਮੂਸੇਵਾਲਾ ਦੇ ਪਿਤਾ ਦੀ ਜੀ, ਉਹਨਾਂ ਨੇ ਕੋਈ ਖਾਸ ਪੋਸਟ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀ ਹੈ, ਜਿਹੜੀਆਂ ਖਬਰਾਂ ਚੱਲ ਰਹੀਆਂ ਨੇ। ਪੋਸਟ ਕੀ ਆ, ਬੇਵਕੂਫ ਲੋਕਾਂ ਨੂੰ ਸਮਝਾਉਣਾ ਹੀ ਹੁੰਦਾ ਬੰਦੇ ਨੇ, ਮਿਹਨਤੀ ਕਰਨੀ ਹੁੰਦੀ, ਹੋਰ ਕੀ ਆ। ਇੱਥੇ ਦੇਖੋ ਗੰਦ ਪਿਆ ਹੋਇਆ, ਹਰੇਕ ਬੰਦੇ ਨੇ ਆਪਣਾ, ਮੈਂ ਇਹ ਨਹੀਂ ਕਹਿੰਦਾ ਕਿ ਕੋਈ ਚੱਜ ਦਾ ਕੰਮ ਨਹੀਂ ਕਰਦਾ, ਬਹੁਤ ਅੱਛਾ ਕੰਮ ਕਰਨ ਵਾਲੇ ਵੀ ਆ, ਪਰ ਬਹੁਤ ਸਾਰੇ ਲੋਕ ਉਹਨਾਂ ਨੇ ਗੰਦ ਪਾਇਆ, ਪੇਜ ਬਣਾਏ ਆ, ਕਿਸੇ ਨੇ ਆਪਦਾ ਚੈਨਲ ਬਣਾਇਆ। ਕੋਈ ਉਹਨਾਂ ਨੂੰ ਐਥਿਕਸ ਨਹੀਂ ਪਤਾ, ਕੋਈ ਉਹਨਾਂ ਨੂੰ ਇਹ ਨਹੀਂ ਪਤਾ ਕਿ ਪ੍ਰਾਈਵੇਸੀ ਦੀ ਇੱਜ਼ਤ ਸਨਮਾਨ ਕਿਸ ਤਰ੍ਹਾਂ ਕਰਨਾ। ਤਾਂ ਇਹੀ ਹੱਥ ਜੋੜੇ ਆ ਕਿ ਭਾਈ ਠੀਕ ਆ, ਤੁਸੀਂ ਚਲੋ ਪਿਆਰ ਕਰਦੇ ਜੇ, ਪਰ ਆਹ ਅਫਵਾਹਾਂ 'ਚ ਨਾ ਪਵੋ। ਕੋਈ ਕਹਿੰਦਾ 2 ਮੁੰਡੇ ਹੋ ਗਏ, ਯਾਰ ਗੱਲਾਂ ਦੱਸ ਦੇਣਗੇ, ਤੁਹਾਨੂੰ ਸ਼ਰਮ ਆਉਂਦੀ ਆ। ਮੈਂ ਤੇ ਕਦੇ ਇਹੋ ਜਿਹੀ ਨਾ ਪੱਤਰਕਾਰਤਾ ਕੀਤੀ ਹੈ, ਨਾ ਮੇਰਾ ਨਿੱਜੀ ਜ਼ਿੰਦਗੀ 'ਚ ਇਹੋ ਜਿਹਾ ਸੁਭਾਅ ਹੈ। ਆਪਾਂ ਆਪਦੇ ਆਪ ਹੀ ਮਸਤ ਰਹਿੰਦੇ ਆ। ਤੇ ਗੱਲ ਇਹ ਆ ਕਿ ਬਈ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਨਾ, ਇਹੀ ਤੁਹਾਡੀ ਸੁਸਾਇਟੀ ਦਾ ਅਕਲ ਦਾ ਜਿਹੜਾ ਮਿਆਰ ਹੁੰਦਾ ਨਾ, ਦੱਸਦੀਆਂ ਨੇ ਕਿ ਤੁਹਾਡੀ ਸੁਸਾਇਟੀ, ਕਿਉਂਕਿ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਚਾਸਕੂ ਜਿਹੜੇ ਆ ਉਹ ਸੁਣਨ ਪੜਨ ਵਾਲੇ ਵੀ ਬਹੁਤ ਹੁੰਦੇ ਨੇ। ਤਾਂ ਗੱਲ ਜਦੋਂ ਕਹਿੰਦੇ ਵੀ ਜੇ ਕੋਈ ਗੱਲਬਾਤ ਹੋਈ ਤੇ ਅਸੀਂ ਆਪ ਹੀ ਦੱਸ ਦਿਆਂਗੇ ਯਾਰ, ਹੋਰ ਤੁਹਾਨੂੰ ਹੁਣ ਕੀ ਕਵੇ ਬੰਦਾ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਗੁਜ਼ਾਰਿਸ਼ ਹੀ ਆ ਕਿ ਭਾਈ ਕਿਆ ਫੇ ਛੱਡ ਦਿਓ। ਮੈਂ ਤੇ ਹੈਰਾਨ ਰਹਿ ਗਿਆ ਕਿ ਅਖਬਾਰਾਂ ਤੱਕ ਨੇ ਵੀ ਗਾਂ ਇਹ ਦੱਸਣਾ ਸ਼ੁਰੂ ਕਰ ਦਿੱਤਾ ਕਿ IVF ਕੀ ਹੁੰਦਾ ਤੇ ਫਲਾਣਾ ਕੀ ਹੁੰਦਾ। ਯਾਰ ਗਾਂ ਦੀ ਗਾਂ ਇੱਥੋਂ ਤੱਕ ਤੁਰੇ ਜਾਂਦੇ ਨੇ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।